ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਅੱਜ ਡਾਓ ਜੋਨ ਇੰਡਸਟਰੀਅਲ ਡਾਊਨ ਅਪ ਗਿਆ ਥੋੜਾ ਜਿਹਾ 48 ਕੁ ਪੁਆਇੰਟ, ਪਰ S&P ਇੰਡੈਕਸ ਤੇ ਨੈਸਡੈਕ 270 ਪੁਆਇੰਟ ਡਾਊਨ ਗਿਆ। ਜੀ ਬਿਲਕੁਲ, ਜੇ ਐਗਜ਼ੈਕਟ ਆંકੜੇ ਦੱਸਦੇ ਜਾਈਏ ਤਾਂ ਡਾਓ ਜੋਨਸ 48 ਪੁਆਇੰਟ ਵੱਧ ਕੇ 31,900 ਤੇ 29 ਦੇ ਉੱਤੇ ਬੰਦ ਹੋਇਆ। S&P 500 ਜਿਹੜਾ ਉਹ 32 ਪੁਆਇੰਟ ਡਿੱਗ ਕੇ 3941 ਤੇ ਬੰਦ ਹੋਇਆ। ਟੈਕ ਦੇ ਜਿਹੜੇ ਸਟਾਕਸ ਆ ਉਹਨਾਂ ਦਾ ਲਗਾਤਾਰ ਜਿਹੜਾ ਉਹ ਗਿਰਾਵਟ ਦਾ ਦੌਰ ਜਿਹੜਾ ਉਹ ਚੱਲ ਰਿਹਾ ਆ ਤੇ 271 ਪੁਆਇੰਟ ਉਹ ਡਿੱਗਾ ਆ ਤੇ 11,264 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1864 ਪ੍ਰਤੀ ਆਉਂਸ ਰਿਹਾ ਆ। ਕੱਚੇ ਤੇਲ ਦੀ ਕੀਮਤ $110 ਪ੍ਰਤੀ ਬੈਰਲ ਜਿਹੜੀ ਆ ਉਹ ਰਹੀ ਆ। ਉਧਰ 10 ਈਅਰ ਯੀਲਡ 2.765% ਦੇ ਉੱਤੇ ਰਹੀ ਆ ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 29,600 ਤੇ $10 ਦੇ ਬਰਾਬਰ ਰਿਹਾ। ਜੀ ਅਮਰੀਕਨਸ ਕਹਿੰਦੇ ਪਈ ਹੁਣ ਰਸ਼ੀਆ ਦੇ ਅਗੇਂਸਟ ਜਿਹੜੀ ਉਹ ਕਹਿੰਦੇ ਵੀ ਰਸ਼ੀਆ ਨੂੰ ਪਨਿਸ਼ ਕਰਨ ਵਾਲਾ ਜਿਹੜਾ ਮੁੱਦਾ ਆ ਉਹਦੇ ਨਾਲੋਂ ਪ੍ਰਾਇੋਰਟੀ ਜਿਹੜੀ ਆ ਉਹ ਇਹਦੇ ਤੇ ਦੇ ਰਿਹਾ ਵੀ ਇਕਨੋਮੀ ਦੇ ਉੱਤੇ ਦੇਣੀ ਚਾਹੀਦੀ ਹੈਗੀ ਆ US ਦੀ ਗਵਰਨਮੈਂਟ ਨੂੰ। ਇਨਫਲੇਸ਼ਨ ਨੂੰ ਲੈ ਕੇ ਤੇ ਐਂਜ਼ਾਈਟੀ ਲੋਕਾਂ ਦੇ ਵਿੱਚ ਬਹੁਤ ਇਸ ਟਾਈਮ ਜ਼ਿਆਦਾ ਹੈਗੀ ਆ। ਸੋ ਇਹ ਨਵੇਂ ਜਿਹੜੇ ਸਰਵੇ ਆਏ ਆ AP ਦੇ ਮੁਤਾਬਕ ਉਹਨਾਂ ਨੇ ਦੱਸਿਆ ਹੈਗਾ। ਇੱਕ US ਡਾਲਰ ਦੀ ਕੀਮਤ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ 77 ਰੁਪਏ ਤੇ 48 ਪੈਸੇ ਦੇ ਬਰਾਬਰ ਰਹੀ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਅੱਜ ਡਾਓ ਜੋਨ ਇੰਡਸਟਰੀਅਲ ਡਾਊਨ ਅਪ ਗਿਆ ਥੋੜਾ ਜਿਹਾ 48 ਕੁ ਪੁਆਇੰਟ, ਪਰ S&P ਇੰਡੈਕਸ ਤੇ ਨੈਸਡੈਕ 270 ਪੁਆਇੰਟ ਡਾਊਨ ਗਿਆ। ਜੀ ਬਿਲਕੁਲ, ਜੇ ਐਗਜ਼ੈਕਟ ਆંકੜੇ ਦੱਸਦੇ ਜਾਈਏ ਤਾਂ ਡਾਓ ਜੋਨਸ 48 ਪੁਆਇੰਟ ਵੱਧ ਕੇ 31,900 ਤੇ 29 ਦੇ ਉੱਤੇ ਬੰਦ ਹੋਇਆ। S&P 500 ਜਿਹੜਾ ਉਹ 32 ਪੁਆਇੰਟ ਡਿੱਗ ਕੇ 3941 ਤੇ ਬੰਦ ਹੋਇਆ। ਟੈਕ ਦੇ ਜਿਹੜੇ ਸਟਾਕਸ ਆ ਉਹਨਾਂ ਦਾ ਲਗਾਤਾਰ ਜਿਹੜਾ ਉਹ ਗਿਰਾਵਟ ਦਾ ਦੌਰ ਜਿਹੜਾ ਉਹ ਚੱਲ ਰਿਹਾ ਆ ਤੇ 271 ਪੁਆਇੰਟ ਉਹ ਡਿੱਗਾ ਆ ਤੇ 11,264 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1864 ਪ੍ਰਤੀ ਆਉਂਸ ਰਿਹਾ ਆ। ਕੱਚੇ ਤੇਲ ਦੀ ਕੀਮਤ $110 ਪ੍ਰਤੀ ਬੈਰਲ ਜਿਹੜੀ ਆ ਉਹ ਰਹੀ ਆ। ਉਧਰ 10 ਈਅਰ ਯੀਲਡ 2.765% ਦੇ ਉੱਤੇ ਰਹੀ ਆ ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 29,600 ਤੇ $10 ਦੇ ਬਰਾਬਰ ਰਿਹਾ। ਜੀ ਅਮਰੀਕਨਸ ਕਹਿੰਦੇ ਪਈ ਹੁਣ ਰਸ਼ੀਆ ਦੇ ਅਗੇਂਸਟ ਜਿਹੜੀ ਉਹ ਕਹਿੰਦੇ ਵੀ ਰਸ਼ੀਆ ਨੂੰ ਪਨਿਸ਼ ਕਰਨ ਵਾਲਾ ਜਿਹੜਾ ਮੁੱਦਾ ਆ ਉਹਦੇ ਨਾਲੋਂ ਪ੍ਰਾਇੋਰਟੀ ਜਿਹੜੀ ਆ ਉਹ ਇਹਦੇ ਤੇ ਦੇ ਰਿਹਾ ਵੀ ਇਕਨੋਮੀ ਦੇ ਉੱਤੇ ਦੇਣੀ ਚਾਹੀਦੀ ਹੈਗੀ ਆ US ਦੀ ਗਵਰਨਮੈਂਟ ਨੂੰ। ਇਨਫਲੇਸ਼ਨ ਨੂੰ ਲੈ ਕੇ ਤੇ ਐਂਜ਼ਾਈਟੀ ਲੋਕਾਂ ਦੇ ਵਿੱਚ ਬਹੁਤ ਇਸ ਟਾਈਮ ਜ਼ਿਆਦਾ ਹੈਗੀ ਆ। ਸੋ ਇਹ ਨਵੇਂ ਜਿਹੜੇ ਸਰਵੇ ਆਏ ਆ AP ਦੇ ਮੁਤਾਬਕ ਉਹਨਾਂ ਨੇ ਦੱਸਿਆ ਹੈਗਾ। ਇੱਕ US ਡਾਲਰ ਦੀ ਕੀਮਤ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ 77 ਰੁਪਏ ਤੇ 48 ਪੈਸੇ ਦੇ ਬਰਾਬਰ ਰਹੀ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਅੱਜ ਡਾਓ ਜੋਨ ਇੰਡਸਟਰੀਅਲ ਡਾਊਨ ਅਪ ਗਿਆ ਥੋੜਾ ਜਿਹਾ 48 ਕੁ ਪੁਆਇੰਟ, ਪਰ S&P ਇੰਡੈਕਸ ਤੇ ਨੈਸਡੈਕ 270 ਪੁਆਇੰਟ ਡਾਊਨ ਗਿਆ। ਜੀ ਬਿਲਕੁਲ, ਜੇ ਐਗਜ਼ੈਕਟ ਆંકੜੇ ਦੱਸਦੇ ਜਾਈਏ ਤਾਂ ਡਾਓ ਜੋਨਸ 48 ਪੁਆਇੰਟ ਵੱਧ ਕੇ 31,900 ਤੇ 29 ਦੇ ਉੱਤੇ ਬੰਦ ਹੋਇਆ। S&P 500 ਜਿਹੜਾ ਉਹ 32 ਪੁਆਇੰਟ ਡਿੱਗ ਕੇ 3941 ਤੇ ਬੰਦ ਹੋਇਆ। ਟੈਕ ਦੇ ਜਿਹੜੇ ਸਟਾਕਸ ਆ ਉਹਨਾਂ ਦਾ ਲਗਾਤਾਰ ਜਿਹੜਾ ਉਹ ਗਿਰਾਵਟ ਦਾ ਦੌਰ ਜਿਹੜਾ ਉਹ ਚੱਲ ਰਿਹਾ ਆ ਤੇ 271 ਪੁਆਇੰਟ ਉਹ ਡਿੱਗਾ ਆ ਤੇ 11,264 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1864 ਪ੍ਰਤੀ ਆਉਂਸ ਰਿਹਾ ਆ। ਕੱਚੇ ਤੇਲ ਦੀ ਕੀਮਤ $110 ਪ੍ਰਤੀ ਬੈਰਲ ਜਿਹੜੀ ਆ ਉਹ ਰਹੀ ਆ। ਉਧਰ 10 ਈਅਰ ਯੀਲਡ 2.765% ਦੇ ਉੱਤੇ ਰਹੀ ਆ ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 29,600 ਤੇ $10 ਦੇ ਬਰਾਬਰ ਰਿਹਾ। ਜੀ ਅਮਰੀਕਨਸ ਕਹਿੰਦੇ ਪਈ ਹੁਣ ਰਸ਼ੀਆ ਦੇ ਅਗੇਂਸਟ ਜਿਹੜੀ ਉਹ ਕਹਿੰਦੇ ਵੀ ਰਸ਼ੀਆ ਨੂੰ ਪਨਿਸ਼ ਕਰਨ ਵਾਲਾ ਜਿਹੜਾ ਮੁੱਦਾ ਆ ਉਹਦੇ ਨਾਲੋਂ ਪ੍ਰਾਇੋਰਟੀ ਜਿਹੜੀ ਆ ਉਹ ਇਹਦੇ ਤੇ ਦੇ ਰਿਹਾ ਵੀ ਇਕਨੋਮੀ ਦੇ ਉੱਤੇ ਦੇਣੀ ਚਾਹੀਦੀ ਹੈਗੀ ਆ US ਦੀ ਗਵਰਨਮੈਂਟ ਨੂੰ। ਇਨਫਲੇਸ਼ਨ ਨੂੰ ਲੈ ਕੇ ਤੇ ਐਂਜ਼ਾਈਟੀ ਲੋਕਾਂ ਦੇ ਵਿੱਚ ਬਹੁਤ ਇਸ ਟਾਈਮ ਜ਼ਿਆਦਾ ਹੈਗੀ ਆ। ਸੋ ਇਹ ਨਵੇਂ ਜਿਹੜੇ ਸਰਵੇ ਆਏ ਆ AP ਦੇ ਮੁਤਾਬਕ ਉਹਨਾਂ ਨੇ ਦੱਸਿਆ ਹੈਗਾ। ਇੱਕ US ਡਾਲਰ ਦੀ ਕੀਮਤ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ 77 ਰੁਪਏ ਤੇ 48 ਪੈਸੇ ਦੇ ਬਰਾਬਰ ਰਹੀ।